ਤੈਨੂੰ ਕਿਹਾ ਸੀ ਉਹਦਾ ਨਾਂ ਪੰਗੇ ਲਿਆ ਕਰ। ਉਹ ਯਾਰ ਸਾਨੂੰ ਕੀ ਪਤਾ ਉਹਦੇ ਕੋਲ ਪੈਸੇ ਆ ਜਾਣੇ। ਕੋਈ ਨਹੀਂ ਆਪਾਂ ਮਾਫੀ ਮੰਗ ਲਾਂਗੇ, ਐਡੀ ਕਿਹੜੀ ਗੱਲ ਆ। ਬਹਿ ਕੇ ਗੱਲ ਕਰ ਲਾਂਗੇ ਸਾਰੀ। ਆ ਗਿਆ ਕੋਈ ਨਹੀਂ, ਭਰਾ ਹੈਗਾ ਮੰਨ ਜਾਊਗਾ ਆਪੇ ਹੀ। ਨਾਮੀ ਕੌਣ ਉਹਦਾ ਨਿਕਲਿਆ? ਤੇ ਫੇਰ ਕੀ ਹੋਇਆ, ਆਪਾਂ ਮਾਫੀ ਮੰਗ ਲਾਂਗੇ ਜਾ ਕੇ। ਚਲੋ ਆ ਗਈ ਵੱਡੀ ਮਾਸ਼ਾਅੱਲਾ ਓਡੀ ਕਿੰਨੀ ਵੱਡੀ ਬਣਾਈਆਂ ਨੇ। ਇਹ ਉਹਨੇ ਮਕਾਨ ਲਿਆ। ਵੇਖੀ ਜਾਏਗੀ ਜੋ ਹੋਏ। ਮਕਾਨ ਨਹੀਂ ਓਡੀ ਆ ਮੁझे गुजरने दे। ਆ ਵੇਖ ਤੇ ਸੀ, ਮੈਨੂੰ ਤਾਂ ਕਰੋੜ ਦਾ ਗੇਟ ਹੀ ਲੱਗਣ ਡਿਆ ਖਾਲੀ। ਕਿਹੜਾ? ਆ ਗੇਟ ਨਹੀਂ ਇੰਨਾ ਵੀ ਮਹਿੰਗਾ ਨਹੀਂਗਾ, ਪਰ ਕੋਡੀ ਬਹੁਤ ਸੋਹਣੀ ਬਣਾਈਆਂ। ਕੋਠੀ ਵੇਖ ਤੇ ਸਹੀ ਕਰਸੀ ਕੋਠੀ। ਕੈਸੀ ਹਾਂ। ਵੇਖ ਤੇ ਸਹੀ। पेट भी कराया है। ਮੈਨੂੰ ਤੇ ਕਿਰਾਇਆ ਦਿਓ। ਉਹ ਯਾਰ ਏਦਾਂ ਹੀ ਯਾਰ ਹੋ ਸਕਦਾ ਉਹ ਨਾ ਮੰਨੇ, ਸਾਨੂੰ ਉਸੇ ਨਾਲ ਸਾਨੂੰ ਵਾਪਸ ਤੇਰੇ ਨਾਲ ਜਾਣਾ ਪਏ। ਵਾਪਸ ਜਾਣਾ ਪੈ ਜਾਵੇ ਫੇਰ। ਹੌਸਲਾ ਏਦਾਂ ਹੀ ਯਾਨੀ ਇੰਨੀ ਇੱਜ਼ਤ ਆ ਤੁਹਾਡੀ ਇੱਥੇ। ਮਾਸ਼ਾਅੱਲਾ ਦੱਸਣ ਦੀ ਲੋੜ ਹੀ ਨਹੀਂ ਐ। ਆ ਤੈਨੂੰ ਹੁਣ ਨਹੀਂ ਪਤਾ ਭਰਾ ਲੱਗ ਤੂੰ ਇੰਤਜ਼ਾਰ ਕਰ, ਅਸੀਂ ਹੁਣੇ ਹੀ ਆਏ। ਤੈਨੂੰ ਹੁਣ ਪਤਾ ਲੱਗ ਜੂ ਸਾਨੂੰ ਪੱਟੇ ਪਏ ਅੱਗੋਂ। ਹਾਂ ना बड़ा कार ले लिया। ਘਰ ਤੇ ਵੇਖੋ ਬੈਲ ਨਾ, ਬੈਲ ਦਿਓ ਕਿ ਗੇਟ ਟੱਪ ਕੇ ਜਾਣਾ ਨਹੀਂ ਮੈਂ ਪਹਿਲੇ ਦਿਨ ਇਹ ਕਿਹੜੀ ਦਿਓ। ਇਹ ਕਿੰਨਾ ਤਗੜਾ ਲਾਇਆ। ਫਟਿਆ ਵੀ ਪਾਉਂਦੀ ਹੁਣ, ਖਾਂਦਾ ਬਹੁਤ ਆ ਹੁਣ। ਕਿਹੜਾ? ਅਸਲਾਮ ਅਲੈਕਮ। ਵਾਸਲਾਮ। ਰਿਜ਼ਵਾਨ ਨੂੰ ਮਿਲਣਾ ਵਾ, ਉਹਨੂੰ ਜਾ ਕੇ ਦੱਸੋ ਦੀ ਵੱਡੀ ਭਰਜਾਈ ਆਈ ਆ। ਅਸੀਂ ਨੇ ਆਈ ਨਹੀਂ, ਅਸੀਂ ਫਿਰ ਵਾਪਸ ਚਲੇ ਨੇ। ਵੱਡੀ ਭਰਜਾਈ ਆਈ ਹੈ। पार्टनर बैठे हैं, मैं पता करता हूँ। मैं बेबी 2 मिनट रोको। ਦੱਸਿਓ ਉਹਨੂੰ ਕਿ ਤੇਰੀ ਵੱਡੀ ਭਰਜਾਈ ਆਈ ਆ। अच्छा अच्छा अच्छा। ਹਾਂਜੀ हाँ जी आयो, साहब बैठे हैं जी। ਆਜੋ ਆਜੋ। ਆਜੋ ਜੀ ਆਜੋ। ਅੱਗੇ ਮੈਂ ਆ ਗਏ ਅਗਲੇ ਨੇ ਗੱਡੀ ਵੱਡੀ ਗੱਡੀ ਰੱਖੀ ਗੱਡੀਆਂ ਨਾਲ देखो जी, मोटरसाइकिल जी है। ते माशाल्लाह ते घर ते बहुत अच्छा है जी। ਘਰ ਤਾਂ ਬਾਬਾ ਸੋਹਣਾ ਬਣਾਇਆ। हाँ जी हाँ जी हाँ जी। ਹਾਂਜੀ ਹਾਂਜੀ ਉਹ ਵੇਖ ਪਰਿੰਦੇ ਵੀ ਰੱਖੇ, ਮੁਰਗੀਆਂ ਵੀ ਰੱਖੀਆਂ, ਕਬੂਤਰ ਵੀ ਰੱਖੇ। ਚੰਗੇ ਭਲੇ ਫੰਕਸ਼ਨ ਕਰਾਉਂਦਾ ਸੀ, ਹੁਣ ਉਹਦਾ ਨਾਮ ਲੱਗ ਗਿਆ, ਅਗਲਾ ਚੌਧਰੀ ਹੋ ਗਿਆ। ਮਾਸ਼ਾਅੱਲਾ ਆਜੋ ਆਜੋ। ਅੱਗੇ ਨੰਗ ਵੀ ਬਾਅਦ ਚ ਨੰਗ ਨਾ ਆ ਕੇ ਪਤਾ ਲੱਗੇ ਰਨ ਫਰੀ ਦੀ ਸਹੀ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਮਾਸ਼ਾਅੱਲਾ। ਬੈਠੋ ਬੈਠੋ। ਉਹ ਸੋਹੇ ਕਿੱਡੇ ਸੋਹਣੇ ਬਣਾਏ ਆ ਓਏ, ਸੋਹੇ ਬੜੇ ਸੋਹਣੇ ਬਣਵਾਏ ਆ। बहुत ही खूबसूरत है। ਪੈਸੇ ਆ ਗਏ ਭਾਈ ਉਹਦੇ ਕੋਲ। ਅਮੀਰ ਬੰਦਾ ਕੋਈ ਐਵੇਂ ਗੱਲ ਆ? ਅਸੀਂ ਤੇ ਉਹਨੂੰ ਮਾੜਾ ਸਮਝਦੇ ਸੀ, ਕੁਝ ਕਰ ਹੀ ਨਹੀਂ ਸਕਦਾ। ਵੇਖ ਤੇ ਸਹੀ, ਕਰੋੜਾਂ ਦੀ ਅਗਲੇ ਨੇ ਕੋਠੀ ਬਣਾ ਲਈ। ਉਹ ਪਤਾ ਕੀ ਲੱਖ ਲੱਖ ਰੁਪਏ ਦਾ ਮੈਨੂੰ ਲੱਗਦਾ ਇੱਕ ਮੇਜ਼ ਆ। ਆਹੋ ਉਹ ਅੱਬੇ ਨੇ ਜਦੋਂ ਆਪਣਾ ਵਿਆਹ ਕੀਤਾ ਇਹਨੂੰ ਬੁਲਾਇਆ ਨਹੀਂ ਸੀ, ਕਹਿੰਦਾ ਇਹਦੇ ਨਾਲ ਕੁੜੀਆਂ ਲੈ ਕੇ ਆ ਜਾਣੀਆਂ। ਫੇਰ ਇਹ ਲਈ ਬੁਲਾਇਆ ਨਹੀਂ ਸੀ, ਇਹਦੀ ਅਰੀ ਨਹੀਂ ਬੁਲਾਇਆ। ਕੋਈ ਨਹੀਂ, ਆਪਾਂ ਹੁਣ ਤਰਲਾ ਹੀ ਕਰਨਾ ਪੈਣਾ। ਹੁਣ ਆਪਾਂ ਆ ਗਏ ਆ ਨਾ, ਕਿੰਨਾ ਹੁਣ ਆਪਾਂ ਆ ਗਏ ਆ ਨਾ, ਹੁਣ ਆਪਾਂ ਬਹਿ ਕੇ ਸੁਲਾਹ ਕਰ ਲਾਂਗੇ, ਉਹਦੇ ਕੋਲ ਮਾਫੀ ਮੰਗ वो ਲਾਂਗੇ। देखो कितना सोना डेकोरेशन पीस है। ਹਾਂ ਡੈਕੋਰੇਸ਼ਨ ਪੀਸ ਤੇ ਵੇ वाले पेट कितना सोना है। ਹਾਂ, ਇਹ ਨਾ ਸਮਝੋ ਆਟੇ ਵਾਲੀ ਪਰਾਤ ਪਈ ਆ, ਡੈਕੋਰੇਸ਼ਨ। ਹਾਂ ਮੇਰਾ ਤੇ ਮੂੰਹ ਹੀ ਅੰਡਿਆ ਕਿਆ ਵਾ, ਅਗਲਾ ਭਾਵੇਂ ਮੇਰਾ ਕਾਂ ਵੇਖ ਲਵੇ। ਉਹ ਤੇਰੇ ਮੂੰਹ ਦੀ ਵਜ੍ਹਾ ਤੋਂ ਅੱਜ ਤੱਕ ਉਹਦੇ ਨਾਲ ਨਾਰਾਜ਼। ਕਿੱਧਰ ਬਿਸਮਿਲ੍ਲਾ ਆ ਗਏ ਮਲਕ ਸਾਹਿਬ, ਮੇਰਾ ਵੀਰ ਆਇਆ। ਅਸਲਾਮ ਅਲੈਕਮ। वालेकुम सलाम। अस्सलाम ਉਹ ਐਡੀਆਂ ਵੀ ਕਾਦੀਆਂ ਨਾਰਾਜ਼ਗੀਆਂ? बच कर भरजाई, बच कर किधर आए हो? ਬਸ ਦਿਲ ਕੀਤਾ ਸੀ ਤੈਨੂੰ ਮਿਲਣ ਤੇ। तेरे नाल ते मैं बोलना ही नहीं। ਵਜ੍ਹਾ ਅੱਜ ਤੁਹਾਡੇ ਦਿਲ ਕਰਨ ਲੱਗ ਗਏ ਮੈਨੂੰ ਮਿਲਣ ਦੇ। ਉਦੋਂ ਥੱਥਿਆ ਇਹਨਾਂ ਨੇ ਮੈਨੂੰ ਜ਼ੁਲਮ ਕਰ ਕਰ ਗਰੀਬ ਸਮਝ ਕੇ ਬਾਹਰ ਕੱਢਿਆ ਸੀ ਘਰਾਂ ਚੋਂ। ਯਾਰ ਤੂੰ ਵੀ ਤੇ ਕੁੜੀਆਂ ਜਾਉਣ ਟਾਈਮ ਨਾ ਗਰੀਬੀ ਨੇ ਇੱਕ ਸਾਈਡ ਤੇ। ਉਹ ਬਾਅਦ ਦਾ ਮਸਲਾ ਸੀ। ਹੁਣ ਜਿਹੜਾ ਨਿਜ਼ਾਮ ਆ ਅਲਹਮਦੁਲਿਲਾ। ਆਏ ਕਿੱਧਰ ਹੋ? ਸ਼ਾਦੀ ਦਾ ਕਾਰਡ ਦੇਣਾ ਹੈ ਤੈਨੂੰ। ਅੱਛਾ ਸ਼ਾਦੀ ਦਾ ਕਾਰਡ ਦੇਣਾ ਹੈ। ਓਏ ਬਹੁਤ ਯਾਰ ਰਿਛ ਤੋਂ ਵੀ ਕਾਲਿਆ। ਜਿਹੜੇ 3 ਪਹਿਲੇ ਵਿਆਹ ਹੋਏ ਉਦੋਂ ਤੇ ਮੈਨੂੰ ਨਹੀਂ ਬੁਲਾਇਆ, ਅੱਜ ਤੂੰ ਸ਼ਾਦੀ ਦੇ ਕਾਰਡ ਦੇਣ ਆ ਰਿਹਾ। ਯਾਰ ਬਸ ਰਿਸ਼ਤੇਦਾਰ ਸਾਰੇ ਹੀ ਕਹਿਣ ਡਏ ਸੀ ਤੁਹਾਡਾ ਵੱਡਾ ਪੁੱਤਰ ਨਜ਼ਰ ਨਹੀਂ ਆਣ ਡਿਆ, ਨਜ਼ਰ ਨਹੀਂ ਆਣ ਡਿਆ। ਤੂੰ ਭਰਜਾਈਏ ਤੂੰ ਗੱਲ ਹੀ ਨਾ ਕਰ, ਮੈਂ ਤੈਨੂੰ ਜਾਣਦਾ ਫੱਫੇ ਕੁੱਟਣ ਔਰਤੇ। ਲੈ ਮੈਂ ਤੈਨੂੰ ਗੱਲ ਇਹ ਉਹ ਕਹਿੰਦੇ ਸੀ ਇੱਕ ਕਾਲਾ ਨਹੀਂ ਜੱਜਦਾ, ਕਹਿੰਦੇ 2 ਇਕੱਠੇ ਕਰੋ। ਸਾਡੇ ਹਮਸਾਏ ਆ ਨਾ, ਉਹਨਾਂ ਦਾ ਇੱਕ ਮੁੰਡਾ ਜੋ ਪਾਕਿਸਤਾਨ ਬਣਿਆ ਨਾ, ਆਹੋ ਤੇ ਉੱਥੇ ਹੀ ਰਹਿ ਗਿਆ ਸੀਗਾ। ਆਹ ਉਹ ਹੁਣ ਆਇਆ ਵਾ ਅੱਛਾ ਤੇ ਉਹ ਇੰਨੇ ਸਾਲਾਂ ਬਾਅਦ ਬਜ਼ੁਰਗ ਹੋ ਗਿਆ ਤੇ ਹੁਣ ਵਿਛੜਿਆ ਮਿਲਿਆ। ਅੱਛਾ ਇਹ ਕੀ ਕਹਿੰਦੇ ਆ?
ਉਹ ਕਹਿੰਦਿਆ ਸਾਡੇ ਹਮਸਾਇਆਂ ਦਾ ਮੁੰਡਾ ਪਾਕਿਸਤਾਨ ਗਿਆ ਅੱਛਾ। ਇੰਨੇ ਦਿਨ ਹੋ ਗਏ ਉਹਨੂੰ ਵਿਛੜਿਆ ਨੂੰ ਤੁਹਾਨੂੰ ਜਦੋਂ ਮਿਲਿਆ ਤੇ ਬੁੱਢਾ ਹੋਇਆ ਸੀ ਅੱਛਾ ਇਹ ਕਹਿ ਰਹੇ ਆ? ਪੁਰਾਣੇ ਵੀ ਜਿਹੜਾ ਯਾਰ ਮੇਰੀ ਜਾਂਦੇ ਕਿਹੜੀ ਅਸੀਂ ਚੱਲ ਕੇ ਨਹੀਂ ਆਏ ਤੇਰੇ ਕੋਲ ਅੱਛਾ ਇਹ ਕੀ ਕਹਿ ਰਿਹਾ? ਯਾਰ ਮੈਂ ਭਗਵਾਨ ਕਹਿੰਦਾ ਅਸੀਂ ਚੱਲ ਕੇ ਆਏ ਤੈਨੂੰ ਮਨਾਉਣ ਵਾਸਤੇ ਨਾ ਥਤਿਆ ਤੂੰ ਮੇਰਾ ਫੇਰ ਸੇਵਾ ਪਾਣੀ ਕੀਤਾ ਸੀ ਮੈਨੂੰ ਅੱਜ ਵੀ ਯਾਦ ਆ 10 ਸਾਲ ਪਹਿਲੇ ਜਦੋਂ ਮੈਂ ਗਿਆ ਤੇਰੇ ਕੋ ਹਾਂ ਤੂੰ ਮੈਨੂੰ ਉਦੋਂ ਵੀ ਬੋਤਲ ਪਲਾਈ ਇੱਜ਼ਤ ਦਿੱਤੀ ਹਾਂ। ਆਪਣੇ ਘਰ ਲੈ ਕੇ ਗਿਆ ਹਾਂ। ਤੇਰੀ ਬੇਗਮ ਨੇ ਕਿੰਨੀ ਇੱਜ਼ਤ ਦਿੱਤੀ ਹਾਂ। ਮੈਨੂੰ ਨਹੀਂ ਸੀ ਲੁੱਟਣੀ ਪਈ ਅੱਗੇ ਕਹਿਣਿਆ ਗੁੱਡੀਆਂ ਛੁੱਡੀਆਂ ਨਹੀਂ ਲੁੱਟਣੀਆਂ ਪਈਆਂ ਉੱਤੇ ਤੂੰ ਪਤੰਗਾਂ ਵੀ ਲਿਆ ਕੇ ਦਿੱਤੀਆਂ ਹਾਂ ਆ ਤੇਰੀ ਬੇਗਮ ਨੇ ਇਹਦੇ ਤੇ ਮੈਨੂੰ ਕੋਈ ਗਿਲਾ ਨਹੀਂ ਹਾਂ, ਨਹੀਂ ਇਹਦੇ ਤੇ ਕਿਸੇ ਨੂੰ ਕੋਈ ਗਿਲਾ ਨਹੀਂ ਹੈ ਮੈਨੂੰ ਹੈ ਨਾ ਕਾਹਦਾ ਇਹਨੇ ਮੈਨੂੰ ਨਾ ਕਰਤੀ ਸੀ ਕਿਸ ਗੱਲ ਤੋਂ ਹੈ ਰੋਟੀ ਦੇਣ ਤੋਂ ਨਹੀਂ ਉਹਨੇ ਇਹਨੇ ਨਹੀਂ ਸੀ ਦਿੱਤੀ ਰੋਟੀ ਮੈਨੂੰ ਮੈਨੂੰ ਦਿੱਤੀ ਸੀ ਕਹਿੰਦੀ ਪਹਿਲਾਂ ਤੁਸੀਂ ਖਾ ਲਓ ਫਿਰ ਤੈਨੂੰ ਦਿੱਤੀ ਸੀ ਐਡੀ ਤੂੰ ਗੱਲ ਸੁਣਾਨਾ ਉਦੋਂ ਮੈਨੂੰ ਪਤਾ ਸੀ ਜਦੋਂ ਤੂੰ ਮੇਰੇ ਸਾਹਮਣੇ ਰੋਟੀ ਚੁੱਕੀ ਮੇਰੇ ਦਿਲ ਤੇ ਕੀ ਬੀਤਿਆ ਕੀ ਪਤਾ ਰੱਬ ਨੇ ਤੇਰੀ ਵਜ੍ਹਾ ਨਾਲ ਅੱਜ ਸਾਰਾ ਗੱਡੀਆਂ ਕੋਠੀਆਂ ਕਾਰਾਂ ਦਿੱਤੀਆਂ ਤੁਹਾਡੇ ਕੋਲ ਉਹੀ ਪੁਰਾਣਾ ਚੂੜਾ ਰਹਿ ਗਿਆ ਉਹ ਮੇਰਾ ਰੋਟੀ ਚੁੱਕਣ ਦਾ ਇਹ ਮਕਸਦ ਸੀ ਕਿ ਮੈਂ ਤੈਨੂੰ ਤਾਜ਼ੀ ਹੋਰ ਲਿਆ ਕੇ ਦਵਾਂ ਅੱਛਾ ਹਾਂ। ਇਹ ਮਕਸਦ ਸੀ ਤੇ ਜਿਹੜਾ ਮੇਰੀ ਬੇਗਮ ਨੂੰ ਤੂੰ ਗੱਲਾਂ ਸੁਣਾ ਕੇ ਬਾਹਰ ਕੱਢਿਆ ਸੀ ਅੱਧੀ ਰਾਤ ਨੂੰ ਸਾਡੇ ਕੋ ਬਿਸਤਰੇ ਕਿੱਥੇ ਜਾਓ ਜਾ ਕੇ ਆਪਣੇ ਥੱਥੇ ਵੱਲ ਰਵੋ ਤੇ ਉਦੋਂ ਠੰਡ 'ਚ ਮੈਨੂੰ ਤੇ ਮੇਰੀ ਬੇਗਮ ਨੂੰ ਬਾਹਰ ਕਿਉਂ ਕੱਢਿਆ ਉਹ ਬਸ ਬਿਸਤਰੇ ਥੋੜੇ ਕੰਮ ਪੈ ਗਏ ਸੀ ਮਹਿਮਾਨ ਆ ਗਏ ਸੀ ਨਾ ਘਰ 'ਚ ਇਸ ਵਾਸਤੇ ਅਸੀਂ ਨਹੀਂ ਸੀ ਭਰਜਾਈਏ ਮਹਿਮਾਨ ਮੈਂ ਵਿਆਹ ਤੇ ਜਾਂਦੀ ਮੇਰੀ ਜੁੱਤੀ ਨਾ 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 ਜੁੱਤੀ ਨੂੰ ਨਾ ਕੱਲੇ ਯਾਰ ਹਾਂ। ਉਹਦੇ ਥੱਲੇ ਗੋਬਰ ਲੱਗਾ ਹੁੰਦਾ ਵਾ ਉਹ ਫਿਰ ਬੋ ਆਏਗੀ ਸਾਨੂੰ ਅਗਰ ਤੂੰ ਯਾਰ ਸਾਰੀਆਂ ਪਿਛਲੀਆਂ ਗੱਲਾਂ ਛੱਡ ਆਪਣੀ ਭਰਜਾਈ ਦੇ ਮੂੰਹ ਨੂੰ ਆਉਣਾ ਬਸ ਇਹ ਕਹਿਣ ਕੀ ਦਿਆ ਉਹ ਕਹਿੰਦਾ ਤੂੰ ਸਾਰੀਆਂ ਪਿਛਲੀਆਂ ਗੱਲਾਂ ਛੱਡ ਤੇ ਆਪਣੀ ਭਰਜਾਈ ਦੇ ਮੂੰਹ ਨੂੰ ਆ ਜਾ ਇਹਦੇ ਮੂੰਹ ਨੂੰ ਹਾਂ ਇਹਦੇ ਮੂੰਹ ਨੂੰ ਨਹੀਂ ਆਣਾ ਮੈਂ ਕਿਉਂ ਕੀ ਹੋ ਗਿਆ? ਇਹਨੇ ਮੈਨੂੰ ਉੱਥੇ ਮੰਜਾ ਢਾ ਕੇ ਜਦੋਂ ਮੈਂ ਉੱਤੇ ਬੈਠਾ ਇਹਨੇ ਉਦੋਂ ਵੀ ਨਹੀਂ ਦਿੱਤੀ ਓ ਹਰ ਇੱਕ ਨੂੰ ਚਾਹ ਦਿੱਤੀ ਇਹਨੇ ਮੈਨੂੰ ਚਾਹ ਨਹੀਂ ਦਿੱਤੀ ਉਦੋਂ ਯਾਰ ਉਹ ਮੈਂ ਕਿਹਾ ਭਰਜਾਈਏ ਚਾਹ ਦੇ ਦੇ ਕਹਿੰਦੀ ਮੁੱਕ ਗਈ ਜਾਓ ਥੱਥੇ ਹਾਂ ਤੇ ਮੁੱਕ ਥੱਥੇ ਦੇ ਗਈ। ਘਰ ਵੜੇ ਰਹਿੰਦੇ ਵੱਡੀ ਭਰਜਾਈ ਵੱਲ ਜਾਓ ਇਹ ਦੁੱਧ ਲਿਆ ਕੇ ਦਿੰਦੇ ਤੇ ਮੈਂ ਹੋਰ ਪਕਾਉਂਦੀ ਨਾ ਚਾਹ। ਨੌਂ ਤਾਂ ਕਰੋ ਮੋ ਗਿਆ ਸੀਗਾ ਥੋੜਾ ਜਿਹਾ ਤੇ ਲੈਂਦੇ ਤੁਸੀਂ ਅੱਧਾ ਕਿਲੋ। ਇਹ ਕੀ ਕਹਿੰਦੇ ਆ ਉਹ ਕਹਿੰਦਾ ਵਾ ਦੁੱਧ ਘਰੋਂ ਮੁੱਕ ਗਿਆ ਵਾ ਤੈਨੂੰ ਬਹੁਤੀ ਸਮਝ ਲੱਗਦੀ ਉਹ ਮੇਰੀ ਟ੍ਰਾਂਸਲੇਟਰ ਆ ਤੈਨੂੰ ਵੀ ਮੇਰੀ ਸਮਝ ਲੱਗਦੀ ਆ ਥੱਤਿਆ ਤੂੰ ਮੇਰਾ ਵੀਰ ਆ ਤੇ ਮੈਨੂੰ ਗਨਾਉਣ ਨੇ ਆਵਾ ਤੂੰ ਤੇਰਾ ਪੁਰਾਣਾ ਇਸ਼ਰਾਨਾ ਸਾਡੇ ਨਾਲ ਰੋਣਾ ਮੈਨੂੰ ਮਤਲਬ ਤੂੰ ਵਿਆਹ ਤੇ ਆਉਣਾ। ਰੋਣ ਕਿਉਂ ਦਿਆ ਮੈਂ ਤੇ ਆਉਣਾ ਆਪਣੀ ਭਰਜਾਈ ਦੇ ਮੂੰਹ ਨੂੰ ਬਸ ਮੈਂ ਨਹੀਂ ਜੀ ਆਣਾ ਵਿਆਹ ਤੇ ਅੱਛਾ ਰਿਜ਼ਵਾਨ ਪੁੱਤ ਮੇਰੀ ਸੁਣ ਗੱਲ ਤੂੰ ਸਾਰੀਆਂ ਪਿਛਲੀਆਂ ਮੇਰਾ ਪੁੱਤ ਗੱਲਾਂ ਛੱਡ ਤੇ ਸਾਨੂੰ ਨਾ ਮਾਫ ਕਰ ਦਿਆ ਐ ਵੀ ਮਾਫ ਕਰ ਦੇ ਐ ਫੱਫੇ ਕੁੱਟਣ ਔਰਤ ਅੱਜ ਤੇਰੀ ਬੁੱਢੀ ਨਾਲ ਬੈਠੀ ਤੇਰੇ ਮਾਰਾ ਮੈਂ ਤੁਹਾਡੇ ਬਥਾੜ ਓਏ ਇਹਨੂੰ ਮੈਂ ਸਲਾਮ ਕੀਤਾ ਸਲਾਮ ਦਾ ਜਵਾਬ ਨਹੀਂ ਸੀ ਦਿੱਤਾ ਇਹਨੇ ਨਹੀਂ ਤੂੰ ਆਪਣੇ ਭਰਾ ਨੂੰ ਜਵਾਬ ਨਹੀਂ ਦਿੱਤਾ ਦਿੱਤਾ ਸੀ ਜਵਾਬ ਸੁਣਿਆ ਨਹੀਂ ਹੈਗਾ ਇਹਨਾਂ ਨੇ ਨਹੀਂ ਉਹ ਜਵਾਬ ਜੋ ਦਿੰਦੀ ਆ ਨਾ ਅਸੀਂ ਨਹੀਂ ਸੁਣਦੇ ਹਾਂ ਇਹ ਕਹਿਣ ਕੀ ਦਿਆ ਜਵਾਬ ਹੀ ਦਿੰਦੀ ਆ ਅੱਗੋਂ ਹਰ ਗੱਲ ਜਵਾਬ ਹੀ ਮੇਰੀ ਗੱਲ ਸੁਣ ਲੈ ਕਾਲੇ ਤੇਰੀ ਇੱਕ ਇੱਕ ਗੱਲ ਮੈਨੂੰ ਯਾਦ ਆ ਤੂੰ ਮੇਰੇ ਨਾਲ ਹਰ ਵਾਰੀ ਬਗੈਰਤੀ ਕੀਤੀ ਅੱਜ ਤੂੰ ਕਾਰਡ ਫੜ ਕੇ ਆ ਗਿਆ ਇਹ ਤੇ ਤੂੰ ਝੂਠ ਬੋਲ ਰਿਹਾ ਹਾਲੇ ਕਿ ਤੂੰ ਕੀ ਮੈਂ ਕਿਹਾ ਆ ਦੇਖ ਲੋ ਭੈਣ ਤੁਸੀਂ ਮੰਨ ਕਿਉਂ ਨਹੀਂ ਲੈਂਦੇ ਮਾਫੀ ਮੰਗਣੀ ਏ ਹਾਂ ਅੱਛਾ ਫਿਰ ਜਦੋਂ ਤੇਰਾ ਬੰਦਾ ਸ਼ੁਕਰ ਆ, ਸਾਡਾ ਵੱਡਾ ਭਰਾ ਮਰਿਆ ਸੀ ਨਾ ਹਾਂਜੀ ਉਦੋਂ ਮੈਂ ਗਰੀਬ ਸੀ ਅੱਜ ਵੀ ਜਾ ਕੇ ਦੇਖ ਕਬਰਸਤਾਨ ਮੈਂ ਹੀ ਜਾਣਾ ਤੁਹਾਡੇ ਚੋਂ ਕੋਈ ਵੀ ਨਹੀਂ ਜਾਂਦਾ ਮੈਂ ਦੌਲਤ ਲੈ ਕੇ ਕੋਈ ਭੁੱਲ ਨਹੀਂ ਗਿਆ ਭਾਈ ਥੱਥੇ ਦੇਖੀ ਉਹ ਤੂੰ ਨਾ ਬੋਲੀ ਤੇਰੀ ਸਮਝ ਨਹੀਂ ਲੱਗਦੀ ਗੱਲ ਇਹ ਆ ਕਿ ਆ ਤੇਰੀ ਬੇਗਮ ਆ ਜਿਹੜੀ ਸ਼ੁਕਰ ਆ ਮੇਰੇ ਤੇ ਕੋਈ ਮਿਲਾ ਨਹੀਂ ਕਿਉਂਕਿ ਤੈਨੂੰ ਸ਼ੁਰੂ ਤੋਂ ਹੀ ਮੇਰੀ ਸਮਝ ਹੀ ਨਹੀਂ ਲੱਗੀ ਤੂੰ ਵੀ ਗਾਲਾਂ ਕੱਢੀਆਂ ਸੀ ਮੈਂ ਕਹਿੰਦਾ ਅੱਲਾ ਤੇ ਮੈਂ ਤੇਰੀ ਬੜੀ ਤਾਰੀਫ ਕਰਦਾ ਹਾਂ ਮੈਂ ਵਿਆਹ ਤੇ ਕੋਈ ਨਹੀਂ ਆਣਾ ਜਿੰਨੀ ਦੇਰ ਤੱਕ ਉਹ ਕਾਲਾ ਤੇ ਉਹ ਇਹਦੀ ਬੁੱਢੀ ਵਿਆਹ ਤੇ ਇਹਨਾਂ ਨੇ ਆਣਾ ਹਾਂਜੀ ਕਿਉਂ ਨਹੀਂ ਸਾਰਿਆਂ ਨੂੰ ਬੁਲਾਇਆ ਤੇ ਬਸ ਤੂੰ ਵੀ ਐਡੀ ਫੱਫੇ ਕੁੱਟਣ ਦਾ ਮੰਗਦੇ ਤੂੰ ਵੀ ਇਹ ਜਿੱਥੇ ਹੋਣਗੇ ਦੋਨੇ ਜਾਣੇ ਮੈਂ ਨਹੀਂ ਜੀ ਆਣਾ ਉਹ ਕਿਉਂ ਉਹਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਕਿ ਗਰੀਬਾਂ ਦਾ ਸਾਡੇ ਹੱਲ ਕੀ ਤੇ ਇਹਨੇ ਇਹ ਜਦੋਂ ਇਹਨੇ 125 ਨਵਾਂ ਲਿਆ ਨਾ ਇਹ ਮੇਰੇ ਕੋਲੋਂ ਸਾਲੀ ਰੇਸਾਂ ਦਵਾ ਕੇ ਨਗਾਉਂਦੀ ਸੀ ਹੈ ਨਹੀਂ
ਨਹੀਂ ਜਾਨੀ ਯਾਰ ਉਹਨਾਂ ਚਲ ਕੁਝ ਨਹੀਂ ਹੁੰਦਾ, ਤੁਸੀਂ ਮਾਫ ਕਰ ਦਿਓ ਮੇਰੀ ਗੱਲ ਸਾਰਿਆਂ ਸੁਣ ਨੂੰ। ਸਾਡੇ ਭਰਜਾਈ ਦੇ ਮੂੰਹ ਨੂੰ ਆਣਾ ਤੂੰ ਨਾਰਾਜ਼ਗੀ ਖਤਮ ਕਰੋ। ਉਹ ਤੇ ਮੈਂ ਮੰਨ ਲੈਣਾ ਹੈ ਕੀ ਕਹਿੰਦੇ ਆ। ਓਏ ਤੈਨੂੰ ਇਹ ਸਮਝ ਨਹੀਂ ਲੱਗਣੀ ਤੈਨੂੰ ਪਹਿਲੇ ਜਦੋਂ ਕਰੀ ਹੋਣਾ ਉਦੋਂ ਬਣੀ ਲੱਗਦੀ ਅੱਜ ਤੈਨੂੰ ਨਹੀਂ ਸਮਝ ਨਹੀਂ ਲੱਗਦੀ ਇਹਦੇ ਦਰਦ ਹੋ ਰਹੀ ਹੈ ਕਿਤੇ। ਹਾਂਜੀ ਚੱਲ ਈਜ਼ੀ ਹੋ, ਤੇਰਾ ਮੈਂ ਕਰ ਲੈਣਾ ਇਲਾਜ। ਗੱਲ ਪਤਾ ਕੀ ਆ, ਮੈਂ ਵਿਆਹ ਤੇ ਕੋਈ ਨਹੀਂ ਆਣਾ। ਆਣਾ ਕਿਉਂ ਨਹੀਂ ਦੱਸ ਤੇ ਦੇ। ਮੈਂ ਤੁਹਾਡੇ ਵਿਆਹ ਤੇ ਨਹੀਂ ਆਣਾ। ਜਦੋਂ ਮੈਂ ਗਰੀਬ ਸੀ ਤੇ ਉਦੋਂ ਇਹਨਾਂ ਨੇ ਥੱਥਿਆ ਮੈਨੂੰ ਮੂੰਹ ਨਹੀਂ ਲਾਇਆ। ਇਹ ਤੇ ਰਾਜੇ ਅਬਦੁੱਲਾ ਨੇ ਮੈਨੂੰ ਕਮੇਟੀ ਪਾਤੀ, ਉਹ 4 ਕਰੋੜ ਦੀ ਨਿਕਲ ਆਈ। ਉਹ 4 ਕਰੋੜ ਦੇ ਮੈਂ ਲੈ ਲਏ ਨੰਬਰ, ਉਹ ਹੋ ਗਿਆ 32 ਕਰੋੜ। ਓਏ ਇਹ ਗੱਲ ਦੱਸ ਮੈਨੂੰ ਉਹ ਫੰਕਸ਼ਨਾਂ ਜੋ 4 ਕਰੋੜ ਇਕੱਠਾ ਹੋ ਗਿਆ ਤੈਨੂੰ ਉਹ ਨਹੀਂ ਇਹ ਕਰਦਾ ਮੈਂ। ਹਾਂ ਇਹ ਬੜੀ ਸਮਝ ਲੱਗੀ ਆ ਤੈਨੂੰ ਮੇਰੀ ਇਹ ਬੜੀ ਗੱਲ ਸੁਣ ਲਾ। ਰਿਜ਼ਵਾਨ ਮੇਰੀਆਂ ਪੁੱਤ 4 ਸ਼ਰਤਾਂ ਪਰ ਜਾਈਏ। ਆ ਕੀ ਗੱਲ ਉਹਨੇ ਕੀਤੀ ਥੱਥੇ ਨੇ ਕਿਆ ਤੇ ਆ ਕੀ ਮਕਸਦ ਆ ਤੇਰੀ ਗੱਲ ਦੀ ਗੱਲ ਦਾ? ਇੱਕ ਵਿਆਹ ਇਸ ਵਿਆਹ ਤੇ ਇੱਕ ਹੀ ਸ਼ਰਤ ਤੇ ਆਵਾਂਗਾ, ਉਹ ਕੀ ਫੰਕਸ਼ਨ ਦੀਆਂ ਕੁੜੀਆਂ ਮੈਂ ਲੈ ਕੇ ਆਵਾਂਗਾ। ਹੈ ਜਿਹੜਾ ਆਇਨ ਵਿੱਚ ਤੈਨੂੰ ਵਿਆਹ ਦੇ ਬੁਲਾਉਂਦੇ ਕਿਉਂ? ਹੁਣ ਤੇਰੀ ਭਰਜਾਈ ਦੇ ਘੁੰਗਰੂ ਵੇਚਦਾ ਵਾ ਉਹ ਕਿਉਂ? ਹੈਂ? ਯਾਰ ਪਤਾ ਕੀ ਕਹਿੰਦੀਆਂ ਸੀ ਆਪਸ ਚ ਹੀ ਨੱਚਣਾ ਨੁੱਚਣਾਵਾ ਉਹਦੇ ਬਾਹਰ ਹੋਣੀ ਔਰਤਾਂ ਆਉਣੀ ਕਾਲਿਆ ਮੇਰੇ ਪੈਰਾਂ 'ਚ ਬਹਿ ਕੇ ਮਾਫੀ ਮੰਗ, ਫੇਰ ਮੈਂ ਆਣਾ। ਤੂੰ ਅੱਜ ਆਪਣੇ ਵੱਡੇ ਭਰਾ ਨੂੰ ਕਹਿ ਰਿਹਾ ਕਿ ਤੇਰੇ ਕੋਲ ਮਾਫੀ ਮੰਗੇ? ਤੂੰ ਉਹ ਦਿਨ ਭੁੱਲ ਗਿਆ ਜਦੋਂ ਤੂੰ ਨਿੱਕਾ ਜਿਹਾ ਸੀ, ਆਪਣੇ ਮੂੰਹ ਚੋਂ ਇਹ ਕੱਢ ਕੇ ਤੇਰੇ ਮੂੰਹ 'ਚ ਪਾਉਂਦੇ ਸੀ। ਹੈਂ? ਤੁਹਾਨੂੰ ਇੱਜ਼ਤ ਦਿਆਂਗਾ। ਹੈਲੋ, ਆ ਸਾਰੇ ਕੁੱਤੇ ਖੋਲ ਕੇ ਤੇ ਇਹਨਾਂ ਨੂੰ ਬਾਹਰ ਕੱਢ ਇਸ ਕੋਠੀ 'ਚੋਂ। ਔਰ ਮੇਰਾ ਨਾ ਕहीं ਵਿੱਚ ਤੂੰ ਕੀ ਕਹਿਣਾ? ਮੇਰਾ ਨਾ ਕहीं ਵਿੱਚ ਉਹ ਕਹਿੰਦਾ ਕੁੱਤੇ ਰਹਿਣ ਦੇ, ਮੈਂ ਆਪ ਹੀ ਵੱਡਾਂਗਾ ਥੱਥਾ ਕਹਿੰਦਾ। ਓਏ ਮੇਰੀ ਸਮਝ ਕਿਉਂ ਨਹੀਂ ਲੱਗਣ ਰਹੀ ਤੈਨੂੰ ਮੈਂ ਰੁੱਸ ਗਿਆ, ਮੈਂ ਨਹੀਂ ਜਾਣਾ ਫਿਰ। ਅੱਛਾ ਗੱਲ ਇੱਕੋ ਹੀ ਗੱਲ ਆ। ਗੱਲਾਂ ਛੱਡ ਮੇਰਾ ਪੁੱਤ ਹੁਣ ਸਲਾਹ ਕਰ ਲਾ ਹੈ। ਗੱਲ ਇੱਕੋ ਹੀ ਦੱਸਾਂਗਾ ਇੱਥੇ ਕਿ ਸਾਰੇ ਜ਼ਮਾਨੇ 'ਚ ਰੀਤ ਚੱਲ ਚੁੱਕੀ ਆ ਕਿ ਜਦੋਂ ਕੋਈ ਗਰੀਬ ਹੁੰਦਾ ਨਾ ਤੇ ਤੁਹਾਡੇ ਵਰਗੇ ਰਿਸ਼ਤੇਦਾਰ ਉਹਨੂੰ ਗਰੀਬੀ ਦੇ ਤਾਨੇ ਵੀ ਮਾਰਦੇ ਆ ਤੇ ਉਹਨੂੰ ਖੁਸ਼ੀਆਂ ਤੇ ਵੀ ਨਹੀਂ ਬੁਲਾਉਂਦੇ। ਹੋਰ ਤੇ ਹੋਰ ਫੌਤਗੀ ਦੇ ਮੂੰਹ ਵੀ ਨਹੀਂ ਵੇਖਣ ਦਿੰਦੇ ਕਿ ਤੂੰ ਆਵੇਂ ਹੀ ਨਾ, ਤੂੰ ਗਰੀਬ ਆ। ਤੇ ਅੱਜ ਜੇ 4 ਪੈਸੇ ਆ ਗਏ ਤੇ ਅੱਜ ਤੁਸੀਂ ਮੇਰੇ ਕੋਲ ਇਨਸਲਟ ਵੀ ਕਰਾ ਰਹੇ ਹੋ, ਬੇਇੱਜ਼ਤੀ ਵੀ ਕਰਾਈ ਤੇ ਗੱਲਾਂ ਵੀ ਸੁਣਦੇ ਪਏ ਹੋ। ਮੇਰਾ ਇੱਕ ਕਤਨ ਇਰਾਦਾ ਨਹੀਂ ਸੀ। ਰਿਸ਼ਤਿਆਂ ਨੂੰ ਅਹਿਮੀਅਤ ਦੇਣਾ ਸਿੱਖ ਲਓ। ਜਿਹੜਾ ਰਿਸ਼ਤਿਆਂ ਨੂੰ ਅਹਿਮੀਅਤ ਦਿੰਦਾ ਉਹ ਦੁਨੀਆ ਤੇ ਵੀ ਫਲਾਹ ਪਾਉਂਦਾ ਤੇ ਆਖਰਤ 'ਚ ਵੀ। ਮੈਂ ਭਰਜਾਈ ਆ ਵੱਡੀ ਤੋਂ, ਮੈਂ ਤੁਹਾਡੇ ਕੋਲ ਮਾਫੀ ਮੰਗਦਾ। ਮੈਂ ਕਿਉਂ ਨਹੀਂ ਆਣਾ? ਕਿਉਂ ਨਹੀਂ ਮੈਂ ਆਉਣਾ? ਆਪ ਆਣਾ ਵਾ, ਮੈਂ ਖੁਸ਼ੀ ਨਾ ਆਣਾ। ਤੂੰ ਨਾ ਬੋਲੀ, ਤੇਰੀ ਸਮਝ ਨਹੀਂ ਲੱਗਦੀ। ਭਰਜਾਈ ਭਾਬੀ ਫਿਰ ਇਹਨੂੰ ਦੇ ਕਰ। ਇਹ ਫੜ ਫਿਰ ਕਾਰਡ ਤੇ ਮੇਰਾ ਪੁੱਤ ਆਣਾ ਲਾਜ਼ਮੀ। ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ ਇਹ ਕੀ ਗੱਲ? ਕੀ ਹੋਇਆ? ਇਹ ਮੇਰਾ ਨਾਂ ਕਿੱਥੇ ਆ? ਇਹ ਕਾਰਡ ਕਿੰਨੇ ਛਪਾਏ ਆ? ਇਹ ਕਾਰਡ ਭਾਈ ਨੂੰ ਉਹਨਾਂ ਨੇ ਛਪਵਾਏ ਆ। ਓਏ ਕਾਲਿਆ, ਓਏ ਮੇਰਾ ਨਾਂ ਨਹੀਂ ਲਿਖਿਆ, ਮੈਂ ਭਰਾ ਨਹੀਂ ਸੀ। ਉਹ ਜਿੱਧਰ ਬਲੈਕ ਸਾਈਡ ਉਧਰ ਲਿਖਿਆ ਦੇਖ ਤੇ ਨਜ਼ਰ ਨਹੀਂ ਆ ਰਿਹਾ। ਓ ਯਾਰ ਪਤਾ ਕੀ ਲਿਖਿਆ ਹੋਣਾ ਇਹ ਮੁਨਾਫਕਤ ਚ ਮਿਟ ਗਿਆ ਵਾ। ਹੋ ਜਾਂਦਾ ਘੰਟਾ ਵਾਦਾ ਤੂੰ ਕਿੰਨਾ ਕੀ ਹੈ ਤੇਰੀ ਉਹ ਮੇਰੀ ਵੇਲੇ ਸਮਝ ਲੱਗੀ ਤੇ ਤੈਨੂੰ ਕੰਮ ਦੀ ਗੱਲ ਨਹੀਂ ਪਰ ਜਾਈਏ ਮੇਰਾ ਨਾਂ ਨਹੀਂ ਲਿਖਿਆ। ਉਹ ਦੂਸਰੀ ਸਾਈਡ ਤੇ ਵੇਖ, ਦੂਸਰੀ ਸਾਈਡ ਤੇ। ਇਹ ਇਹਨਾਂ ਨੇ ਇਹਦੀ ਦੂਸਰੀ ਸਾਈਡ ਤੇ ਬਿਲਕੁਲ ਹਾਂ ਲਿਖਿਆ ਜਿਹਦੇ ਤੇ ਟ੍ਰੀਟਮੈਂਟ ਮਾਰੇਗਾ ਤੇ ਸਾਹਮਣੇ ਆ ਜਾਏਗਾ। ਇਹ ਜੈਸ ਦਾ ਕਾਰਡ ਆ। ਹਾਂ ਉਹਦੇ ਹੁਣ ਜਿਵੇਂ ਐ ਖਰੋਚਦੇ ਨੇ ਭਾਬੀ ਇਹਨੇ ਕਾਲਪੁਣੇ ਚ ਫੇਰ ਕਾਲਾ ਕਰਤਾ। ਪਰ ਮੈਂ ਹੁਣ ਜੈਨੂਨ ਕਹਿ ਰਿਹਾ, ਮੈਂ ਤੁਹਾਡੇ ਮੂੰਹ ਨੂੰ ਲਾਜ਼ਮੀ ਆਵਾਂਗਾ। ਤੇ ਤੁਸੀਂ ਉਹਨੂੰ ਖਾਣਾ ਪੀਣਾ ਕੀ ਹੈ? ਨਹੀਂ ਅਸੀਂ ਕੁਝ ਨਹੀਂ ਖਾਣਾ ਪੀਣਾ, ਬਸ ਤੇਰੇ ਨਾਲ ਸੁਲਾਹ ਸਾਡੀ ਹੋ ਗਈ। ਤੂੰ ਸਿੱਧੇ ਮੂੰਹ ਸਾਡੇ ਨਾਲ ਗੱਲ ਕਰ ਲਈ, ਸਾਡੇ ਵਾਸਤੇ ਇੰਨਾ ਹੀ ਕਾਫੀ ਹੈ। ਮੇਰੀ ਔਕਾਤ ਹੀ ਨਹੀਂ ਮੈਂ ਵੱਡੀਆਂ ਭਰਜਾਈਆਂ ਨੂੰ ਪੁੱਠੇ ਮੂੰਹ ਗੱਲ ਕਰਾਂ। ਮੈਂ ਕਦੀ ਵੀ ਨਹੀਂ ਇੰਜ ਕਰ ਸਕਦਾ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਰਿਸਪੈਕਟ ਨਾ ਦਵਾਂ। ਨਿਕਲੋ ਤੁਹਾਡੀ ਚਲੋ ਚਲੋ ਇੱਥੋਂ ਚੱਲ। ਤੂੰ ਕਿੱਧਰ? ਤੂੰ ਵੀ ਚੱਲ। ਔਰ ਮੈਂ ਲਈ ਪੀਣਾ ਉਹ ਵਾਲਾ ਤੇਰੀ ਮੈਨੂੰ ਸਮਝ ਨਹੀਂ ਲੱਗਦੀ, ਤੂੰ ਮੇਰੇ ਕੋਈ ਕਿਉਂ ਨਹੀਂ ਸਮਝ ਲੱਗਦੀ ਮੈਨੂੰ